ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇੱਕ ਅਜਿਹੇ ਸਿਆਸੀ ਦੋਸ਼ ਤੋਂ ਜੋ ਕੋਈ ਓਪਰਾ ਨਹੀਂ ਲਾ ਰਿਹਾ, ਕੋਈ ਪਰਾਇਆ ਨਹੀਂ ਲਾ ਰਿਹਾ, ਕੋਈ ਵਿਰੋਧੀ ਧਿਰ ਨਹੀਂ ਲਾ ਰਹੀ, ਆਪਣਿਆਂ ਤੇ ਲਾ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਉਹ ਸਿੱਧਾ ਹੀ ਕਹਿ ਰਹੇ ਨੇ ਕਿ ਰਾਘਵ ਚੱਡਾ ਦੇ ਚਹੇਤੇ ਅਫਸਰ ਨੇ ਜਿਹੜੇ ਚਿੱਟਾ ਵਕਵਾਉਂਦੇ ਨੇ। ਬਿਲਕੁਲ ਪ੍ਰਵੀਨ ਜੀ, ਇਹ ਤੁਸੀਂ ਦਰੁਸਤ ਫਰਮਾਇਆ ਕਿ ਸਰਕਾਰ ਦਾ ਹਿੱਸਾ ਹੋਵੇ ਜਿਹੜਾ ਵਿਅਕਤੀ, ਜੇਕਰ ਉਹ ਇਹ ਸਵਾਲ ਖੜਾ ਕਰੇ ਜੀ, ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਹੋਵੇ, ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹੋਵੇ, ਐਮਐਲਏ ਹੁੰਦਿਆਂ ਕੁੰਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਸਰਕਾਰ ਤੇ ਉੱਤੇ ਸਵਾਲ ਖੜਾ ਕਰਨਾ ਦਾ ਮਤਲਬ ਗੰਭੀਰ ਪਹਿਲੂ ਹੈ। ਔਰ ਜਿਸ ਤੰਤਰ ਤੇ ਸਵਾਲ ਖੜਾ ਕੀਤਾ ਹੈ, ਜਿਸ ਪੁਲਿਸ ਸਿਸਟਮ ਤੇ ਸਵਾਲ ਖੜਾ ਕੀਤਾ ਹੈ, ਉਹਦਾ ਹਿੱਸਾ ਰਹੇ ਹੁਣ। ਸੋ ਇਸ ਲਈ ਇਹਦਾ ਮਤਲਬ ਉਹ ਤੋਂ ਵੱਧ ਬਰੀਕੀਆਂ ਕੋਈ ਨਹੀਂ ਜਾਣਦਾ ਜੀ। ਇਸ ਮੌਕੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਪਿੜ ਵੱਜ ਗਿਆ। ਉਮੀਦਵਾਰ ਮੈਦਾਨ ਚ ਆ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੁਲਦੀਪ ਸਿੰਘ ਧਾਲੀਵਾਲ ਨੇ ਜੀ। ਤੇ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਦੇ ਵਿੱਚ ਇੱਕ ਸਮਾਗਮ ਸੀਗਾ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਿਰਕਤ ਕਰਦੇ ਨੇ। ਉਸ ਚੋਣ ਪ੍ਰਚਾਰ ਦੇ ਸਮਾਗਮ ਦੇ ਦੌਰਾਨ ਦੀ ਇਹ ਵੀਡੀਓ ਤਾਂ ਕਹਿੰਦੇ 14 ਅਪ੍ਰੈਲ ਦੀ ਹੈ। ਠੀਕ ਹੈ, ਅੱਛਾ। ਪਰ ਚਰਚਾ ਚ 3 ਦਿਨਾਂ ਬਾਅਦ ਆਉਂਦੀ ਹੈ, 4 ਦਿਨਾਂ ਬਾਅਦ ਆਉਂਦੀ ਹੈ। ਬਕਾਇਦਾ ਤੌਰ ਤੇ ਇਸ ਵੀਡੀਓ ਨੂੰ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝਾ ਕੀਤਾ ਕੁੰਵਰ ਵਿਜੇ ਪ੍ਰਤਾਪ ਨੇ ਜੀ ਜੀ। ਸੋ ਉਸ ਵੀਡੀਓ ਨੂੰ ਜਦੋਂ ਗੌਰ ਨਾਲ ਸੁਣੋ ਤਾਂ ਉਹ ਸਪਸ਼ਟ ਲਫ਼ਜ਼ਾਂ ਚ ਕਹਿੰਦੇ ਨੇ ਕਿ ਮੈਨੂੰ ਪਤਾ ਹੈ ਕਿ ਅੰਮ੍ਰਿਤਸਰ ਚ ਨਸ਼ਾ ਕੌਣ ਬਕਵਾਉਂਦਾ ਹੈ, ਕਿਹਦੀ ਸ਼ਹਿ ਤੇ ਵਿਕਦਾ ਹੈ। ਕਹਿੰਦੇ ਪੁਲਿਸ ਬਕਵਾਉਂਦੀ ਆ ਨਸ਼ਾ। ਉਹਦੇ ਵਿੱਚੋਂ ਸਪਸ਼ਟ ਰੂਪ ਚ ਕਹਿੰਦੇ ਨੇ ਕਿ ਇੱਕ ਡੀਐਸਪੀ ਜੀ ਤੇ ਇੱਕ ਐਸਪੀ। ਠੀਕ ਹੈ। ਇੱਕ ਐਸਪੀ ਤੇ ਇੱਕ ਡੀਐਸਪੀ ਕਹਿੰਦੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਨਸ਼ਾ ਬਕਵਾ ਰਹੇ ਨੇ, ਪੁਲਿਸ ਵਾਲੇ ਨਸ਼ਾ ਵੇਚ ਰਹੇ ਨੇ ਕਹਿੰਦੇ ਜੀ। ਤੇ ਕਹਿੰਦੇ ਔਰ ਖਾਸ ਗੱਲ ਇਹ ਉਹਨਾਂ ਨੇ ਨਾਲ ਕਹੀ ਕਿ ਦੋਵੇਂ ਅਧਿਕਾਰੀ ਰਾਘਵ ਚੱਡਾ ਦੇ ਖਾਸਮ ਖਾਸ ਨੇ ਤੇ ਕਹਿੰਦੇ ਇਸ ਲਈ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ। ਇਸ ਤੋਂ ਗਾਂਹ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਇਸ ਵੀਡੀਓ ਦੇ ਵਿੱਚ ਇਹ ਵੀ ਗੱਲ ਆਖੀ। ਉਹ ਕਹਿੰਦੇ ਕਿ ਮੈਂ ਹਰ ਆਈਜੀ ਨਾਲ, ਡੀਆਈਜੀ ਨਾਲ, ਆਈਜੀ ਨਾਲ ਗੱਲ ਕਰਦਾ ਰਿਹਾ। ਠੀਕ ਹੈ ਜੀ। ਕਹਿੰਦੇ ਮੈਂ ਹਰੇਕ ਅਧਿਕਾਰੀ ਨਾਲ ਗੱਲ ਕੀਤੀ ਹੈ ਕਿ ਭਾਈ ਇਹਨਾਂ ਤੇ ਕਾਰਵਾਈ ਕਰੋ। ਸ਼ਹਿਰ ਚ 5 ਕਮਿਸ਼ਨਰ ਬਦਲ ਗਏ ਕਹਿੰਦੇ, ਪਰ ਹੁਣ ਤੱਕ ਇਹ ਨਹੀਂ ਬਦਲੇ। ਕਹਿੰਦੇ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਨਹੀਂ ਕਦੇ ਹੋਈ। ਮੈਂ ਕਹਿੰਦੇ ਹਰ ਡੀਜੀਪੀ ਨਾਲ ਗੱਲ ਕੀਤੀ ਕਿ ਜਨਾਬ ਇਹਨਾਂ ਤੇ ਕੋਈ ਐਕਸ਼ਨ ਲਓ, ਪਰ ਕਹਿੰਦੇ ਕਿਸੇ ਦੀ ਹਿੰਮਤ ਹੀ ਨਹੀਂ ਹੋਈ। ਸੋ ਕਹਿੰਦੇ ਕਿਉਂਕਿ ਰਾਘਵ ਚੱਡਾ ਦਾ ਆਸ਼ੀਰਵਾਦ ਹੈ ਇਹਨਾਂ ਨੂੰ ਜੀ। ਬਕਾਇਦਾ ਉਹਨਾਂ ਨੇ ਖੇਤਰ ਦੀ ਗੱਲ ਕੀਤੀ ਕਿ ਇਹ ਪੱਛਮੀ ਅੰਮ੍ਰਿਤਸਰ ਦਾ ਖੇਤਰ ਹੈ, ਉੱਤਰੀ ਹਲਕੇ ਤੋਂ ਕਹਿੰਦੇ ਇਹ ਡੀਐਸਪੀ ਦੇਖਦੇ ਨੇ। ਸੋ ਉਹ ਸਾਰਾ ਹਵਾਲਾ ਦਿੱਤਾ ਉਹਨਾਂ ਨੇ ਬਕਾਇਦਾ। ਸੋ ਇਸ ਹਵਾਲੇ ਨਾਲ ਇਹ ਵੱਡੀ ਗੱਲ ਹੈ ਕਿ ਇੱਕ ਸਾਬਕਾ ਆਈਜੀ ਰੈਂਕ ਦਾ ਅਧਿਕਾਰੀ ਜਿਹੜਾ ਹੁਣ ਐਮਐਲਏ ਹੋਵੇ ਔਰ ਆਪਣੀ ਬੇਬਾਕੀ ਲਈ ਜਾਣਿਆ ਜਾਂਦਾ ਹੋਵੇ, ਚੋਣ ਪ੍ਰਚਾਰ ਦੇ ਦੌਰਾਨ ਉਹ ਸਰਕਾਰ ਮੂਹਰੇ ਸਵਾਲ ਖੜਾ ਕਰੇ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਅੰਦਰ, ਜਿਹਨੂੰ ਅਸੀਂ ਸਿਫਤੀ ਦਾ ਘਰ ਕਹਿੰਦੇ ਆ, ਉੱਥੇ ਜਿਹੜੀ ਪੁਲਿਸ ਨੂੰ ਅਸੀਂ ਇਸ ਕੰਮ ਲਈ ਲਾਇਆ ਹੋਵੇ ਕਿ ਤੁਸੀਂ ਇਹ ਨਸ਼ੇ ਦਾ ਕਾਰੋਬਾਰ, ਗੈਰ ਕਾਨੂੰਨੀ ਕਾਰੋਬਾਰ ਰੋਕਣੇ ਆ, ਤੇ ਉਹਦੇ ਤੇ ਇੱਕ ਐਮਐਲਏ ਸਵਾਲ ਖੜਾ ਕਰੇ ਕਿ ਭਾਈ ਤੁਹਾਡਾ ਇੱਕ ਐਸਪੀ ਤੇ ਇੱਕ ਡੀਐਸਪੀ ਔਰ ਉਸ ਨੂੰ ਆਸ਼ੀਰਵਾਦ ਹੈ ਤੁਹਾਡੇ ਰਾਜ ਸਭਾ ਮੈਂਬਰ ਰਾਘਵ ਚੱਡਾ ਦਾ, ਤੇ ਫਿਰ ਇਹਦੇ ਕੀ ਮਾਇਨੇ ਨੇ। ਆਪਾਂ ਪ੍ਰਵੀਨ ਜੀ ਕਿੰਨੀ ਵਾਰ ਨਸ਼ਿਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਜੇਕਰ ਨਸ਼ਾ ਖਤਮ ਕਰਨਾ ਪੰਜਾਬ ਚੋਂ ਤਾਂ ਪੁਲਿਸ ਔਰ ਰਾਜਨੀਤਿਕ ਧਿਰਾਂ ਨੂੰ ਤਹੀਆ ਕਰਨਾ ਪੈਣਾ।
ਨਸ਼ਾ ਕਾਰੋਬਾਰੀ ਤਾਂ ਪੈਸੇ ਲਈ ਕਰ ਰਿਹਾ, ਉਹਦਾ ਧੰਦਾ ਤਾਂ ਕਮਾਊ ਲਈ ਆ। ਹਾਂਜੀ ਹਾਂਜੀ। ਪਰ ਸਮਾਜ ਸੇਵਾ ਲਈ ਇਹ ਕਿਹਾ ਜਾਂਦਾ ਕਿ ਲੋਕ ਰਾਜਨੀਤੀ ਚਾਹੁੰਦੇ ਨੇ ਤੇ ਪੁਲਿਸ ਕਹਿੰਦੇ ਲੋਕਾਂ ਦੀ ਸੇਵਾਦਾਰ ਆ। ਤੇ ਇਹ ਦੋਏ ਧਿਰਾਂ ਜਦੋਂ ਉਸ ਦਾ ਹਿੱਸਾ ਬਣਦੀਆਂ ਨੇ ਤਾਂ ਨਸ਼ਾ ਵਿਕਦਾ। ਬਿਲਕੁਲ ਸਹੀ। ਤੇ ਇਸ ਵੱਲ ਆਪਾਂ ਕਿੰਨੀ ਵਾਰ ਗੱਲ ਕੀਤੀ, ਜੋ ਦੋ ਧਿਰਾਂ ਸਟੈਂਡ ਲੈਣ ਫਿਰ ਇਹ ਕਾਰਵਾਈ ਨਹੀਂ ਹੋ ਸਕਦੀ। ਸੋ ਇਸ ਪਹਿਲੂ ਨੂੰ ਧਿਆਨ ਚ ਰੱਖਦੇ ਆ ਕਿ ਇਹ ਸਵਾਲ ਉੱਥੇ ਹੀ ਲਿਆ ਕੇ ਕੁੰਵਰ ਵਿਜੇ ਪ੍ਰਤਾਪ ਨੇ ਖੜਾ ਕੀਤਾ। ਉਹਨਾਂ ਨੇ ਤਾਂ ਆਪਣੇ ਇਲਾਕੇ ਦੀ ਉਹ ਗੱਲ ਕੀਤੀ ਹੈ, ਆਪਣੇ ਸ਼ਹਿਰ ਦੀ ਉਹ ਗੱਲ ਕੀਤੀ ਹੈ ਜੀ, ਪਰ ਇਹਦਾ ਮਤਲਬ ਪੂਰੇ ਪੰਜਾਬ ਦੇ ਹਾਲਾਤ ਵੱਲ ਇਸ਼ਾਰਾ ਕਰਦੀ ਹੈ ਘਟਨਾ। ਬਿਲਕੁਲ ਕਿ ਹਰ ਸ਼ਹਿਰ ਕਸਬੇ ਦੇ ਵਿੱਚ ਪੁਲਿਸ ਦੇ ਨੱਕ ਥੱਲੇ, ਪੁਲਿਸ ਦੇ ਅਸ਼ੀਰਵਾਦ ਨਾਲ ਤੇ ਰਾਜਨੀਤਿਕ ਦੇ ਥਾਪੜੇ ਨਾਲ ਹੀ ਇਹ ਕਾਰੋਬਾਰ ਚੱਲ ਰਿਹਾ। ਇਹ ਤੋਂ ਬਾਅਦ ਹੋਰ ਬੰਦਾ ਕੀ ਕਹੂਗਾ ਜਦੋਂ ਉਹਨੇ ਸਪਸ਼ਟ ਕਹਿਤਾ ਕਿ ਤੁਹਾਡਾ ਰਾਜ ਸਭਾ ਮੈਂਬਰ, ਤੁਹਾਡੀ ਪਾਰਟੀ ਦੇ ਮੁਰਲੀ ਕਤਾਰ ਦਾ ਲੀਡਰ, ਉਹਦੀ ਸ਼ਹਿ ਦੇ ਉੱਤੇ ਇੱਥੋਂ ਦਾ ਇੱਕ ਐਸਪੀ ਤੇ ਡੀਐਸਪੀ ਨਸ਼ਾ ਬਕਵਾ ਰਿਹਾ। ਸੋ ਇਸ ਲਈ ਇਹ ਪਹਿਲੂ ਵੱਡਾ ਮੁੱਦਾ ਤਾਂ ਬਣੂਗਾ ਜੇਕਰ ਇਸ ਨੂੰ ਸਾਰਾ ਮੀਡੀਆ ਉਸ ਹਵਾਲੇ ਨਾਲ ਗੱਲ ਕਰੇ। ਜੀ ਜੀ ਬਿਲਕੁਲ। ਤੇ ਪਰ ਉਹ ਸਾਰਿਆਂ ਨੂੰ ਪਤਾ ਕਿ ਜਿਹੜੇ ਸੱਤਾ ਦੇ ਚੌਕਟਾਂ ਤੇ ਜਾ ਕੇ ਨੱਕ ਰਗੜਦੇ ਨੇ ਉਹ ਕਿਉਂ ਇਸ ਮਸਲੇ ਨੂੰ ਉਭਾਰਨਗੇ। ਬਿਲਕੁਲ। ਪੁਲਿਸ ਦੇ ਮਹਿਕਮੇ ਚ ਤਾਂ ਆਪਾਂ ਦੇਖਿਆ ਇੰਦਰਜੀਤ ਸਿੰਘ ਦੇ ਘਰੋਂ ਚਿੱਟਾ ਮਿਲਿਆ, 147 ਮਿਲੀਆਂ। ਕਿੰਨੀ ਵਾਰੀ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਕਿ ਤਾਂ ਕੋਈ ਰੇਡ ਮਾਰਨ ਗਏ ਸੀ ਪੁਲਿਸ ਵਾਲੇ ਜਲਾਲਾਬਾਦ, ਫਾਜ਼ਿਲਕਾ ਦੇ ਵਿੱਚ, ਤੇ ਉਹਨਾਂ ਦੀ ਕਾਰ ਦੇ ਵਿੱਚੋਂ ਚਿੱਟਾ ਬਰਾਮਦ ਹੋ ਗਿਆ। ਬਾਅਦ ਚ ਕਹਿੰਦੇ ਜੀ ਰੇਡ ਮਾਰਨ ਗਏ ਸੀ। ਜੇਲ੍ਹ ਦੇ ਵਿੱਚੋਂ 43,000 53,000 ਕੌਲਾਂ ਦੀ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ। ਮਾਨਸਾ ਕਿੰਨੀ ਵਾਰੀ ਗੱਲ ਕੀਤੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਰਾਘਵ ਚੱਡਾ ਦੇ ਨਾਲ ਹੀ ਜੁੜੀ ਹੈ। ਇੱਕ ਪਾਸੇ ਪਾਰਟੀ ਸੰਘਰਸ਼ ਕਰ ਰਹੀ ਹੈ, ਸੰਘਰਸ਼ ਦੇ ਦਿਨਾਂ ਦੇ ਵਿੱਚੋਂ ਨਿਕਲ ਰਹੀ ਹੈ। ਦੂਜੇ ਪਾਸੇ ਰਾਘਵ ਚੱਡਾ ਕਹਿੰਦੇ ਇੱਥੋਂ ਨਦਾਰਦ ਨਜ਼ਰ ਆ ਰਹੇ ਨੇ। ਨਾ ਟਵਿੱਟਰ ਦੇ ਉੱਤੇ, ਨਾ ਫੇਸਬੁੱਕ ਦੇ ਉੱਤੇ ਕਿਤੇ ਵੀ ਉਹਨਾਂ ਦੀ ਕੋਈ ਖਾਸ ਸਰਗਰਮੀ ਨਜ਼ਰ ਨਹੀਂ ਆ ਰਹੀ। ਰਾਘਵ ਚੱਡਾ ਕਿਉਂ ਨਹੀਂ ਪਰਤ ਰਹੇ ਲੰਡਨ ਤੋਂ? ਕੋਈ ਰਾਜ਼ ਖੁੱਲ ਰਿਹਾ ਜੀ? ਦੇਖੋ, ਵੈਸੇ ਤਾਂ ਪ੍ਰਵੀਨ ਜੀ ਜੇਕਰ ਤੁਸੀਂ ਇਸ ਗੱਲ ਨੂੰ ਛੋਹਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਲੱਗੂਗਾ ਕਿ ਮਸਲਾ ਤਾਂ ਕਾਫੀ ਪੁਰਾਣਾ ਵਰਤਾਰਾ ਹੈ। ਪਤਾ ਲੱਗ ਰਿਹਾ ਕਿ ਹਾਂ ਰਾਘਵ ਚੱਡਾ ਅੱਖਾਂ ਦਾ ਇਲਾਜ ਕਰਾਉਣ ਗਏ ਨੇ ਜੀ, ਇਸ ਲਈ ਇਲਾਜ ਤੋਂ ਬਾਅਦ ਪਰਤਣਗੇ ਜੀ। ਇੰਨੀ ਕੁ ਕਹਾਣੀ ਖਤਮ ਕਰ ਦੂਗੀ ਆਮ ਆਦਮੀ ਪਾਰਟੀ ਨੂੰ ਪੁੱਛ ਕੇ ਦੇਖ ਲਓ। ਪਰ ਪ੍ਰਵੀਨ ਜੀ ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਅੱਖ ਦਾ ਆਪਰੇਸ਼ਨ ਤਾਂ ਇੱਕ ਨਾਰਮਲ ਵਰਤਾਰਾ। ਤੇ ਉਹ ਤਾਂ 2 ਘੰਟਿਆਂ ਬਾਅਦ ਘਰੇ ਭੇਜ ਦਿੰਦੇ ਨੇ। ਹੁਣ ਤਾਂ ਉਹ ਹਰਾ ਢੱਕਣ ਜਾ ਵੀ ਨਹੀਂ ਲਾਉਂਦੇ ਉੱਪਰ, ਹੈ ਨਾ। ਹੁਣ ਤਾਂ ਐਂ ਪੱਟੀ ਕਰਦੇ ਤੇ ਕਾਲੀ ਐਨਕ ਲਾਓ ਤੇ ਜਾਓ, ਵਿਹਲੇ ਕਰਕੇ ਭੇਜ ਦਿੰਦੇ। ਪਰ ਇੱਥੇ ਰਾਘਵ ਚੱਡਾ ਨੂੰ 41-42 ਦਿਨ ਹੋ ਗਏ ਭਾਰਤ ਤੋਂ ਗਿਆ ਹੋਇਆ। ਜੀ ਜੀ ਬਿਲਕੁਲ। 27-28 ਦਿਨ ਤਾਂ ਗ੍ਰਿਫਤਾਰੀ ਨੂੰ ਹੋ ਗਏ ਅਰਵਿੰਦ ਕੇਜਰੀਵਾਲ ਦੀ ਨੂੰ। 21 ਮਾਰਚ ਦੀ ਗ੍ਰਿਫਤਾਰੀ ਹੈ, 1 ਅਪ੍ਰੈਲ ਤੋਂ ਨਿਆਇਕ ਹਿਰਾਸਤ ਚ ਹੈ। ਸੋ ਇਸ ਲਈ ਉਸ ਹਵਾਲੇ ਨਾਲ ਵੀ ਜੇਕਰ ਦੇਖਣਾ ਹੋਵੇ ਤਾਂ ਵੀ ਅੱਜ 18 ਦਿਨ ਤਾਂ ਉਹਨੂੰ ਨਿਆਇਕ ਹਿਰਾਸਤ ਚ ਹੋ ਗਏ ਤੇ ਉਹ ਤੋਂ ਪਹਿਲਾਂ ਗ੍ਰਿਫਤਾਰੀ ਦੇ ਵੀ 9 ਦਿਨ ਹੈਗੇ ਨੇ। ਤੇ ਇਸ ਲਈ 27 ਦਿਨਾਂ ਦੇ ਉਹਨੇ ਤੇ ਕਿੱਥੇ ਰਾਘਵ ਚੱਡਾ? ਇੱਕ ਟਵੀਟ ਦਾ ਮੇਰੇ ਧਿਆਨ ਚ ਹੈਗਾ ਜਿਹੜਾ ਅਧਿਕਾਰਕ ਤੌਰ ਤੇ ਇਹਨਾਂ ਨੇ ਆਪ ਤੈਅ ਕਰਕੇ ਸਾਰਿਆਂ ਨੇ ਪਾਇਆ ਸੀਗਾ ਕਿ ਤੁਸੀਂ ਕੇਜਰੀਵਾਲ ਦੇ ਸਰੀਰ ਨੂੰ ਗ੍ਰਿਫਤਾਰ ਕਰ ਸਕਦੇ ਹੋ, ਉਹਦੇ ਵਿਚਾਰ ਨੂੰ ਨਹੀਂ, ਹੈ ਨਾ। ਸੋ ਉਸ ਤੋਂ ਬਾਅਦ ਮੈਨੂੰ ਕੁਝ ਲੱਗਿਆ ਨਹੀਂ। ਤੇ ਪਰ ਜੇ ਰਾਘਵ ਚੱਡਾ ਅੱਖ ਦਾ ਆਪਰੇਸ਼ਨ ਕਰਾਉਣ ਗਏ ਨੇ ਇਸ ਲਈ ਉਹ ਟਵੀਟ ਨਹੀਂ ਕਰ ਸਕਦੇ, ਇਸ ਲਈ ਉਹ ਬੋਲ ਨਹੀਂ ਸਕਦੇ, ਇਸ ਲਈ ਉਹ ਕੋਈ ਵੀਡੀਓ ਨਹੀਂ ਜਾਰੀ ਕਰ ਸਕਦੇ, ਤਾਂ ਇਹਦਾ ਮਤਲਬ ਆਰਾਮ ਕਰ ਰਹੇ ਹੋਣਗੇ ਨਾ ਫਿਰ ਲੰਡਨ ਚ। ਤੇ ਪ੍ਰਵੀਨ ਜੀ ਜੇਰੇ ਇਲਾਜ ਬੰਦਾ, ਆਰਾਮ ਕਰ ਰਿਹਾ ਬੰਦਾ ਫਿਰ ਉੱਥੇ ਸਮਾਗਮਾਂ 'ਚ ਸ਼ਿਰਕਤ ਕਰੂਗਾ? ਜੀ ਜੀ। ਪਰਨੀਤੀ ਚੋਪੜਾ ਦੇ ਨਾਲ ਲੰਡਨ ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕਸ ਦੇ ਵੱਲੋਂ ਜਿਹੜਾ ਇੰਡੀਆ ਫੋਰਮ 2024 ਦਾ ਸਮਾਗਮ ਕੀਤਾ ਗਿਆ ਉਹਦੀ ਸ਼ਿਰਕਤ ਕੀਤੀ ਇਹਨਾਂ ਨੇ। ਉਹ ਤੋਂ ਇਲਾਵਾ ਲੰਡਨ ਦੇ ਹੋਰ ਕਈ ਸਮਾਗਮ 'ਚ ਜੋੜੀ ਦੇਖੀ ਗਈ ਹੈ। ਠੀਕ ਹੈ। ਪਰਨੀਤੀ ਤਾਂ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮੁੰਬਈ ਦੇ 에ਅਰਪੋਰਟ ਤੇ ਵੀ ਨਜ਼ਰ ਆ ਲਈ, ਪਰ ਉਹ ਵੀ ਮੀਡੀਆ ਤੋਂ ਦੂਰ ਹੈ ਤੇ ਰਾਘਵ ਚੱਡਾ ਵੀ ਕੁਝ ਨਹੀਂ ਬੋਲਦੇ। ਹੁਣ ਜਦੋਂ ਇਸ ਮਸਲੇ ਤੇ ਆਉਂਦੇ ਆ ਕਿ ਫਿਰ ਇਹ ਕੀ ਪਹਿਲੂ ਹੈ, ਕਿਉਂ ਨਹੀਂ ਆ ਰਹੇ, ਭਾਰਤ ਕਿਉਂ ਨਹੀਂ ਪਰਤ ਰਹੇ? ਆਪਣੀ ਮਾਂ ਪਾਰਟੀ ਜਿਹਨੇ ਇੰਨਾ ਮਾਣ ਤਾਣ ਦੇਤਾ, ਜਿਹਦੇ ਲਈ ਕਹਿੰਦੇ ਦਿਲ ਧੜਕਦਾ ਸੀ ਸਾਰਾ ਕੁਝ, ਉਹ ਚੌਕਲੇਟੀ ਚਿਹਰਾ ਹੁਣ ਗਾਇਬ ਕਿਉਂ ਹੋ ਗਿਆ? ਜੀ। ਸੋ ਉਸ ਪਹਿਲੂ ਦੀਆਂ ਜਦੋਂ ਪਰਤਾਂ ਖੁੱਲਦੀਆਂ ਤਾਂ ਪਤਾ ਲੱਗਦਾ ਕਿ ਈਡੀ ਦਾ ਡਰ ਹੈ ਜਨਾਬ। ਠੀਕ ਹੈ। ਅੱਛਾ। ਵੈਸੇ ਇਹ ਪਹਿਲੂ ਕਈ ਵਾਰ ਆਇਆ ਸਾਹਮਣੇ ਕਿ ਇੱਕ ਹਫ਼ਤਾ ਤੇ ਕੇਜਰੀਵਾਲ ਦੇ ਵਿਚਾਰੇ ਪਹਿਲਾਂ ਰਾਘਵ ਚੱਡਾ ਦਾ ਨੰਬਰ ਲੱਗ ਸਕਦਾ ਸੀ, ਪਰ ਹੁਣ ਜਿਹੜੇ ਪਹਿਲੂ ਉੱਭਰ ਕੇ ਆ ਰਹੇ ਨੇ ਉਹ ਇਹ ਆ ਰਹੇ ਨੇ ਕਿ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਰਾਘਵ ਚੱਡਾ ਇਹ ਮਹਿਸੂਸ ਕਰ ਰਹੇ ਸੀ ਕਿ ਮੈਨੂੰ ਵੀ ਤਲਬ ਕੀਤਾ ਜਾ ਸਕਦਾ ਹੈ। ਠੀਕ ਹੈ। ਇਹ ਤੋਂ ਇਲਾਵਾ ਜਲ ਬੋਰਡ ਘੁਟਾਲਾ ਹੁੰਦਾ ਦਿੱਲੀ ਦੇ ਵਿੱਚ, ਉਹ ਜਲ ਬੋਰਡ ਘੁਟਾਲੇ ਦੇ ਮਾਮਲੇ 'ਚ 2 ਕਰੋੜ ਦੀ ਰਿਸ਼ਵਤ ਦਾ ਮਾਮਲਾ ਹੈ ਜੀ।
ਬੇਸ਼ੱਕ ਕਹਿੰਦੇ ਉਸ ਮਾਮਲੇ ਦੀ ਵੱਲੋਂ ਜਿਹੜੀ ਚਾਰਜ ਸ਼ੀਟ ਹੈ ਈਡੀ ਵੱਲੋਂ ਉਹਦੇ ਵਿੱਚ ਰਾਘਵ ਚੱਡਾ ਦਾ ਨਾਂ ਨਹੀਂ ਹੈ, ਠੀਕ ਹੈ। ਪਰ ਉਹ ਹਵਾਲਾ ਇੱਕ ਅਜਿਹਾ ਆਉਂਦਾ, ਕਹਿੰਦੇ ਉਹਦੇ ਹਵਾਲੇ ਨਾਲ ਪੁੱਛਗਿੱਛ ਤੱਕ ਮਾਮਲਾ ਰਾਘਵ ਚੱਡਾ ਤੱਕ ਪਹੁੰਚ ਸਕਦਾ। ਪਰ ਕੀ ਰਾਘਵ ਚੱਡਾ ਇਸੇ ਗੱਲ ਤੋਂ ਘਬਰਾ ਕੇ ਨਹੀਂ ਆ ਰਹੇ, ਜਾਂ ਇੱਕ ਹੋਰ ਨੁਕਤਾ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਈਡੀ ਨੇ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਇੱਕ ਸਪਲੀਮੈਂਟਰੀ ਚਾਰਜ ਸ਼ੀਟ ਦਾਖਲ ਕਰਨ ਦੀ ਤਿਆਰੀ ਕੀਤੀ ਹੋਈ ਹੈ, ਠੀਕ ਹੈ। ਤੇ ਉਹ ਸਪਲੀਮੈਂਟਰੀ ਚਾਰਜ ਸ਼ੀਟ ਦੇ ਹਵਾਲੇ ਨਾਲ ਕਹਿੰਦੇ ਰਾਘਵ ਚੱਡਾ ਤੋਂ ਪੁੱਛਗਿੱਛ ਤੈਅ ਹੈ। ਤੇ ਰਾਘਵ ਚੱਡਾ ਇਹ ਮੰਨਦੇ ਨੇ ਕਿ ਜਦੋਂ ਈਡੀ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਜੀ। ਤੇ ਇਸ ਲਈ ਕਹਿੰਦੇ ਗ੍ਰਿਫਤਾਰੀ ਦਾ ਡਰ ਉਹਨਾਂ ਨੂੰ ਇੰਡੀਆ ਆਉਣ ਤੋਂ ਰੋਕ ਰਿਹਾ, ਜਦੋਂ ਕਿ ਆਪ ਉਹ ਬੋਲ ਨਹੀਂ ਰਹੇ ਅਜੇ ਤੱਕ ਕੁਝ ਵੀ। ਹਵਾਲੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ, ਮਤਲਬ ਕਿ ਪੁਲਿਸ ਪ੍ਰਸ਼ਾਸਨਿਕ ਤੰਤਰ ਦੇ ਹਵਾਲੇ ਨਾਲ, ਕੇਂਦਰੀ ਏਜੰਸੀਆਂ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਨੇ ਕਿ ਈਡੀ 2-3 ਪੜਾਵਾਂ ਤੇ ਕਾਰਵਾਈ ਕਰੀ ਬੈਠੇ ਜਿੱਥੇ ਰਾਘਵ ਚੱਡਾ ਨੂੰ ਤਲਬ ਕੀਤਾ ਜਾ ਸਕਦਾ, ਪੁੱਛ ਲਈ ਬੁਲਾਇਆ ਜਾ ਸਕਦਾ। ਤੇ ਇਸੇ ਗੱਲ ਤੋਂ ਕਹਿੰਦੇ ਉਹ ਘਬਰਾਹਟ ਚ ਹਜੇ ਭਾਰਤ ਤੋਂ ਦੂਰ ਨੇ 40 ਦਿਨਾਂ ਤੋਂ, ਠੀਕ ਹੈ। ਪਰ ਕੀ ਉਹ ਇਕੱਲੇ ਭਾਰਤ ਤੋਂ ਇਸ ਲਈ ਦੂਰ ਨੇ, ਭਾਰਤ ਇਸ ਲਈ ਨਹੀਂ ਪਰਤ ਰਹੇ, ਜਾਂ ਉਹਨਾਂ ਨੇ ਅੱਖਾਂ ਦੇ ਆਪਰੇਸ਼ਨ ਦੇ ਬਹਾਨੇ, ਅੱਖਾਂ ਦੇ ਇਲਾਜ ਦੇ ਬਹਾਨੇ ਆਮ ਆਦਮੀ ਪਾਰਟੀ ਤੋਂ ਹੀ ਅੱਖਾਂ ਫੇਰ ਲਈਆਂ ਜੀ। ਪ੍ਰਵੀਨ ਜੀ, ਚੋਣਾਂ ਦਾ ਦਿਨ ਨੇ, ਆਮ ਆਦਮੀ ਪਾਰਟੀ ਦੇ ਮੁੱਢਲੇ 3-4 ਲੀਡਰਾਂ ਚ ਆਉਂਦੇ ਨੇ ਰਾਘਵ ਚੱਡਾ ਹੋਰੀ। ਨਾ ਦਿੱਲੀ ਦੀ ਪਾਰਟੀ ਬੋਲਦੀ ਹੈ ਇਹਨਾਂ ਦੀ, ਨਾ ਪੰਜਾਬ ਵਾਲੀ ਬੋਲਦੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਨੇ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਪੰਜਾਬ ਚੋਂ ਸਰਕਾਰ ਚਲਾਉਣ ਦੇ ਇਹਨਾਂ ਤੇ ਦੋਸ਼ ਲੱਗਦੇ ਨੇ ਕਿ ਪੜਦੇ ਹੋ ਸਰਕਾਰ ਚਲਾਉਂਦੇ ਰਹੇ। ਆਪਾਂ ਤਾਜ਼ੀ ਖਬਰ ਹੁਣੇ ਕਰਕੇ ਹਟੇ ਕਿ ਤਾਂ ਬਈ ਨਸ਼ੇ ਦਾ ਕਾਰੋਬਾਰ ਵੀ ਇਹਨਾਂ ਦੇ ਆਸ਼ੀਰਵਾਦ ਤੇ ਚੱਲਦਾ, ਇਹਨਾਂ ਦਾ ਐਮਐਲਏ ਕਹਿ ਰਿਹਾ, ਅਸੀਂ ਨਹੀਂ ਕਹਿ ਰਹੇ। ਸੋ ਉਹ ਰਾਘਵ ਚੱਡਾ ਬਾਰੇ ਪਾਰਟੀ ਕਿਉਂ ਚੁੱਪ ਹੈ ਜੀ? ਚੋਣ ਪ੍ਰਚਾਰ ਦੇ ਦਿਨਾਂ ਚ ਸਟਾਰ ਪ੍ਰਚਾਰਕਾਂ ਚ ਨਾਮ ਨਹੀਂ ਹੈ ਰਾਘਵ ਚੱਡਾ ਦਾ। ਆਤਸ਼ੀ ਤੋਂ ਲੈ ਕੇ ਪੰਜਾਬ ਦੇ ਲੀਡਰ ਤੱਕ, ਪੰਜਾਬ ਦੇ ਗ੍ਰਹਿ ਮੰਤਰੀ ਤੱਕ, ਪੰਜਾਬ ਦੇ ਬੁਲਾਰੇ ਤੱਕ ਪ੍ਰੈਸ ਕਾਨਫਰੰਸ 'ਚ ਦਾਅਵਾ ਕਰ ਚੁੱਕੇ ਨੇ ਕਿ ਸਾਡੇ ਐਮਐਲਏ ਨੂੰ 25 ਕਰੋੜ ਤੋਂ ਲੈ ਕੇ 45 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਉਹਨਾਂ 'ਚ ਕਿਤੇ ਰਾਜ ਸਭਾ ਮੈਂਬਰ ਦਾ ਨਾਂ ਤਾਂ ਨਹੀਂ ਆਉਂਦਾ। ਤੇ ਉਧਰ ਕਹਿੰਦੇ ਕਿ ਉਹ ਇਹ ਵੀ ਸੁਪਨੇ ਲੈਂਦੇ ਨੇ ਕਿ ਜੇ ਭਾਜਪਾ ਮੈਨੂੰ ਬਚਾ ਵੀ ਲਵੇ ਤੇ ਮੈਨੂੰ ਦਿੱਲੀ ਦੀ ਗੱਦੀ ਵੀ ਦੇ ਦੇਵੇ ਕੇਜਰੀਵਾਲ ਵਾਲੀ। ਕਹਿੰਦੇ ਇੱਥੋਂ ਤੱਕ ਦੇ ਜੋੜ ਤੋੜ ਚੱਲ ਰਹੇ ਨੇ। ਤੇ ਆਪਣੀ ਧਰਮ ਪਤਨੀ ਪ੍ਰਨੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਜਿਹੜੀ ਭਾਜਪਾ ਦੇ ਸੱਤਾ ਦੇ ਨੇੜੇ ਮੰਨੀ ਜਾਂਦੀ ਹੈ, ਕਹਿੰਦੇ ਉਹ ਸੂਤਰਧਾਰ ਬਣ ਰਹੀ ਹੈ ਇਸ ਪਹਿਲੂ 'ਚ। ਅੱਛਾ, ਸੋ ਇੱਥੋਂ ਤੱਕ ਦੀਆਂ ਗੰਸੂਆਂ ਨੇ ਕਿ ਉਹ ਬੜਾ ਮਸ਼ਹੂਰ ਸੀ ਇੱਕ ਪਾਰਟੀ ਲਈ ਕਿ ਜਾਂ ਤਾਂ ਆਪਾਂ ਹੀ ਸਾਡੀ ਪਾਰਟੀ ਵਾਲਾ ਪਰਨਾ ਪਵਾ ਲਾ, ਨਹੀਂ ਫਿਰ ਚਿੱਟਾ ਪਵਾ ਲਾ। ਸੋ ਕੀ ਇੱਥੇ ਈਡੀ ਦੀ ਕਾਰਵਾਈ ਪਵਾ ਲਾ ਜਾਂ ਫਿਰ ਪਾਰਟੀ ਚ ਆ ਜਾ ਤੇ ਤੈਨੂੰ ਉਹਦਾ ਮਾਨਤਾਨ ਦਿੰਦੇ, ਕਿਤੇ ਇਹ ਕਾਰਵਾਈ ਤਾਂ ਨਹੀਂ ਹੋ ਰਹੀ। ਇਸ ਲਈ ਰਾਘਵ ਚੱਡਾ ਦੀ ਆਮਦ ਚ ਦੇਰੀ ਤਾਂ ਨਹੀਂ ਹੋ ਰਹੀ, ਪਰ ਚਰਚਾ ਚ ਜ਼ਰੂਰ ਹੈ ਦੁਬਾਰਾ ਰਾਘਵ ਚੱਡਾ ਇੱਕ ਵਾਰ ਇਸ ਪਹਿਲੂ ਤੋਂ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਵਿਜੇ ਸਿੰਪਲਾ ਦੀ। ਭਾਜਪਾ ਦੇ ਚੰਗੇ ਹਾਈ ਕਮਾਂਡ ਦੇ ਵਿੱਚ ਵੀ ਚੰਗੇ ਰਿਸ਼ਤੇ ਮੰਨੇ ਜਾਂਦੇ ਵਿਜੇ ਸਿੰਪਲਾ ਦੇ, ਪਰ ਹੁਣ ਕਹਿੰਦੇ ਅਕਾਲੀ ਦਲ ਦੀ ਤਕੜੀ ਦੇ ਵਿੱਚ ਤੋਲਣ ਲਈ ਤਿਆਰ ਨੇ। ਬਿਲਕੁਲ ਜੀ, ਵਿਜੇ ਸਿੰਪਲਾ ਹੋਰੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਉੱਭਰਿਆ ਉਹ ਨਾਮ ਹੈ ਜਿਹੜਾ ਹੁਸ਼ਿਆਰਪੁਰ ਖੇਤਰ ਤੋਂ ਐਮਪੀ ਬਣਦੇ ਨੇ ਤੇ ਐਮਪੀ ਬਣ ਕੇ ਫਿਰ ਕੇਂਦਰੀ ਮੰਤਰੀ ਤੱਕ ਬਣਦੇ ਨੇ ਵਜ਼ਾਰਤ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਅਗਲੀ ਵਾਰ ਮੌਜੂਦਾ ਐਮਪੀ ਹੋਣ ਦੇ ਬਾਵਜੂਦ ਵੀ ਟਿਕਟ ਨਹੀਂ ਮਿਲਦੀ। ਤੇ ਕਹਿੰਦੇ ਕਿ ਉਸ ਸਮੇਂ ਵੀ ਨਾਰਾਜ਼ਗੀ ਪ੍ਰਗਟਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਮਨਾ ਲਿਆ, ਸਮਝਾ ਲਿਆ ਜਾਂਦਾ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਲਾ ਦਿੱਤਾ ਜਾਂਦਾ, ਐਸਸੀ ਐਸਟੀ ਕਮਿਸ਼ਨ ਦੇ। ਤੇ ਪਰ ਉਹ ਉਹਦਾ ਵੀ ਅਚਾਨਕ ਵਾਪਸ ਲੈ ਲਿਆ ਜਾਂਦਾ। ਤੇ ਜਦੋਂ ਉਹ ਉਹਦਾ ਵਾਪਸ ਲਿਆ ਜਾਂਦਾ ਤਦ ਕਹਿੰਦੇ ਵਿਜੇ ਸਿੰਪਲਾ ਨੂੰ ਭਰੋਸਾ ਜਾਂਦਾ ਕਿ ਕੋਈ ਗੱਲ ਨਹੀਂ, ਤੁਹਾਡੇ ਲਈ ਤਾਂ ਵੱਡਾ ਉਹਦਾ ਪਿਆ। ਤੇ ਕਹਿੰਦੇ ਵਿਜੇ ਸਿੰਪਲਾ ਇਹ ਮੰਨ ਕੇ ਚੁੱਪ ਕਰ ਜਾਂਦੇ ਕਿ ਉਹਨੂੰ ਹੁਸ਼ਿਆਰਪੁਰ ਤੋਂ ਟਿਕਟ ਦੁਬਾਰਾ ਮਿਲੂਗੀ ਜੀ। ਤੇ ਟਿਕਟਾਂ ਦੀ ਵੰਡ ਹੋਈ ਤੇ ਹੁਸ਼ਿਆਰਪੁਰ ਤੋਂ ਵਾਰੀ ਨਹੀਂ ਆਈ ਵਿਜੇ ਸਿੰਪਲਾ ਦੀ। ਸੋਮ ਪ੍ਰਕਾਸ਼ ਦੀ ਧਰਮ ਪਤਨੀ ਦੁਆਰਾ ਟਿਕਟ ਮਿਲ ਗਈ। ਸੋ ਇਸ ਗੱਲ ਤੋਂ ਕਹਿੰਦੇ ਵਿਜੇ ਸਿੰਪਲਾ ਨਾਰਾਜ਼ ਤੇ ਨਿਰਾਸ਼ ਹੋ ਗਏ ਕਿ ਆਹ ਮੇਰੇ ਨਾਲ ਧੋਖਾ ਜੀ। ਵੈਸੇ ਵਿਜੇ ਸਿੰਪਲਾ ਹੋਰਾਂ ਦੇ ਜਿਹੜੇ ਆਕਾ ਮੰਨੇ ਜਾਂਦੇ ਰਹੇ ਨੇ ਭਾਜਪਾ ਦੇ ਅੰਦਰ, ਉਹ ਅਵਿਨਾਸ਼ ਰਾਏ ਖੰਨਾ ਮੰਨੇ ਜਾਂਦੇ ਰਹੇ ਨੇ ਕਿ ਉਹਨਾਂ ਦੇ ਬਹੁਤ ਨੇੜੇ ਰਹੇ ਨੇ ਤੇ ਉਹਨਾਂ ਰਾਹੀਂ ਇਹਨਾਂ ਦਾ ਦਿੱਲੀ ਤੱਕ ਚੰਗਾ ਤਾਣਾ ਬਾਣਾ ਬਣਿਆ। ਪਰ ਕਹਿੰਦੇ ਅਵਿਨਾਸ਼ ਰਾਏ ਖੰਨਾ ਨਾਲ ਹੁਣ ਰਿਸ਼ਤੇ ਕੁਝ ਸੁਖਾਵੇਂ ਨਹੀਂ ਹੈਗੇ। ਠੀਕ ਹੈ। ਤੇ ਹੁਣ ਇਹ ਡਾਇਰੈਕਟ ਆਪਣੀ ਡੀਲ ਆਪ ਕਰਦੇ ਸੀ। ਸੋ ਡੀਲ ਸ਼ਾਇਦ ਸਿਰੇ ਨਹੀਂ ਚੜੀ ਤੇ ਇਸ ਲਈ ਸੋਮ ਪ੍ਰਕਾਸ਼ ਦੀ ਧਰਮ ਪਤਨੀ ਜਦੋਂ ਟਿਕਟ ਮਿਲ ਗਈ ਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਕਿ ਇਹਨਾਂ ਨੇ ਪਹਿਲਾਂ ਤਾਂ ਉਹ ਮੋਦੀ ਪਰਿਵਾਰ ਵਾਲਾ ਟੈਗ ਹਟਾਇਆ, ਫਿਰ ਲਿਖਿਆ ਕਿ ਇੱਕ ਰਾਹ ਜਦੋਂ ਬੰਦ ਹੁੰਦਾ ਤਾਂ ਕਈ ਰਾਹ ਹੋਰ ਖੁੱਲਦੇ ਨੇ, ਭਗਵਾਨ ਹੋਰ ਰਾਹ ਖੋਲ ਦਿੰਦਾ ਕਿ ਨਹੀਂ। ਤੇ ਫਿਰ ਇਹ ਵੀ ਲਿਖਿਆ ਕਿ ਅਸੀਂ ਤਾਂ ਆਪਣਾ ਖੂਨ ਪਸੀਨਾ ਬਹਾ ਦਿੱਤਾ, ਹੁਣ ਬਾਰਿਸ਼ ਤੈਅ ਕਰੇਗੀ ਮੁਕੱਦਰ ਜ਼ਮੀਨ ਦਾ, ਫਿਰ ਸ਼ੇਰ ਵੀ ਲਿਖਤਾ। ਸੋ ਇਹ ਸਾਰੇ ਵਰਤਾਰੇ ਨੇ ਇਸ਼ਾਰਾ ਕਰਤਾ ਕਿ ਇਹ ਬਾਗੀ ਸੁਰ ਲਾਪ ਰਹੇ ਨੇ ਜੀ। ਔਰ ਇਹਦੀ ਸੂਚਨਾ
ਭਾਜਪਾ ਨੂੰ ਵੀ ਮਿਲ ਗਈ। ਪਤਾ ਇਹ ਵੀ ਲੱਗਿਆ ਕਿ ਜੇਪੀ ਨੱਡਾ ਹੋਰਾਂ ਨੇ ਇਹਨਾਂ ਨੂੰ ਦਿੱਲੀ ਬੁਲਾਇਆ। ਠੀਕ ਹੈ। ਜਦੋਂ ਫੋਨ ਤੇ ਗੱਲਬਾਤ ਰਾਹੀਂ ਨਹੀਂ ਮੰਨੇ ਤਾਂ ਪਤਾ ਲੱਗਿਆ ਕਿ ਇਹਨਾਂ ਨੂੰ ਦਿੱਲੀ ਬੁਲਾਇਆ। ਪਰ ਇਹ ਸਭ ਦੇ ਦਰਮਿਆਨ ਵਿਜੇ ਸਾਂਪਲਾ ਤਾਂ ਕਹਿੰਦੇ ਕਾਂਗਰਸ ਨੇ ਵੀ ਅਪਰੋਚ ਕੀਤੀ ਹੈ ਤੇ ਅਕਾਲੀ ਦਲ ਨੇ ਵੀ ਅਪਰੋਚ ਕੀਤੀ ਹੈ। ਉਹ ਅੱਛਾ। ਕਿਉਂਕਿ ਅਜੇ ਹੁਸ਼ਿਆਰਪੁਰ ਟਿਕਟ ਦੋਵਾਂ ਪਾਰਟੀਆਂ ਨੇ ਨਹੀਂ ਦਿੱਤੀ ਕਿਸੇ ਨੂੰ। ਅਜੇ ਕਾਂਗਰਸੀ ਟਿਕਟ ਵੀ ਰਹਿੰਦੀ ਹੈ ਤੇ ਅਕਾਲੀ ਦਲ ਦੀ ਟਿਕਟ ਵੀ ਰਹਿੰਦੀ ਹੈ। ਪਰ ਕਾਂਗਰਸ ਇੱਕ ਪਾਸੇ ਚੌਧਰੀ ਪਰਿਵਾਰ ਬਾਰੇ ਵੀ ਵਿਚਾਰ ਕਰ ਰਿਹਾ, ਉਹ ਤੋਂ ਬਿਨਾਂ ਪਤਾ ਨਹੀਂ ਟਿਕਟ ਕਿਹਨੂੰ ਮਿਲਣੀ। ਪਰ ਵਿਜੇ ਸਾਂਪਲਾ ਕਹਿੰਦੇ ਕਿ ਕਾਂਗਰਸ ਨਾਲ ਤਾਲਮੇਲ ਤਾਂ ਰੱਖ ਰਹੇ ਨੇ, ਅਜੇ ਤੋੜਿਆ ਨਹੀਂ ਹੈ ਸੰਪਰਕ ਜੀ। ਪਰ ਉਹ ਭਾਜਪਾ ਚੋਂ ਨਿਕਲ ਕੇ ਅਕਾਲੀ ਦਲ 'ਚ ਜਾਣ ਨੂੰ ਜ਼ਿਆਦਾ ਆਸਾਨ ਸਮਝਦੇ ਆ। ਉਹਨਾਂ ਨੂੰ ਲੱਗਦਾ ਕਿ ਇੱਕ ਤਾਂ ਕਦੇ ਫਿਰ ਗੱਠਜੋੜ ਹੋ ਜਾਵੇ, ਭਾਈਵਾਲ ਹੋ ਜਾਵੇ ਤਾਂ ਰਿਸ਼ਤਾ ਜਾਂ ਜੁੜਿਆ ਵੀ ਰਹੇ। ਦੂਜਾ, ਜਦੋਂ 2014 ਦੇ ਵਿੱਚ ਚੋਣ ਲੜੀ ਸੀ ਵਿਜੇ ਸਾਂਪਲਾ ਹੋਰਾਂ ਨੇ, ਹਾਂਜੀ, ਤਦ ਕਹਿੰਦੇ ਕਿ ਉਸ ਸਮੇਂ ਮਤਲਬ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਸੀ, ਇਸ ਲਈ ਉੱਥੋਂ ਦੇ ਲੀਡਰਾਂ ਨਾਲ, ਉਹਨਾਂ ਦੇ ਵਰਕਰਾਂ ਨਾਲ ਰਾਬਤਾ ਹੈਗਾ। ਸੋ ਉਸ ਹਵਾਲੇ ਨਾਲ ਕਹਿੰਦੇ ਕਿ ਉਹ ਅਕਾਲੀ ਦਲ ਦੀ ਤਕੜੀ 'ਚ ਤੁਰਨ ਲਈ ਤਿਆਰ ਨੇ ਤੇ ਭਾਜਪਾ ਨੂੰ ਇਸ ਗੱਲ ਦਾ ਫਿਕਰ ਹੈ ਕਿ ਹੁਣ ਤੱਕ ਹੋਰ ਪਾਰਟੀਆਂ ਦੇ ਤੋੜ ਕੇ ਲਿਆ ਰਹੇ ਸੀ। ਸਾਡਾ ਹੰਸਰਾਜ ਜਾਣ ਦੀ ਤਿਆਰੀ ਹੋਈ ਸੀ, ਅਸੀਂ ਹੰਸ ਤਾਂ ਉਡਣੋਂ ਬਚਾ ਲਿਆ, ਪਰ ਹੁਣ ਸਾਂਪਲੇ ਨੂੰ ਕਿਵੇਂ ਰੋਕਾਂਗੇ। ਸੋ ਇਸ ਲਈ ਕਹਿੰਦੇ ਜੀ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਕਿ ਵਿਜੇ ਸਾਂਪਲਾ ਜੇਕਰ ਜੇਪੀ ਨੱਡਾ ਨਹੀਂ ਮਨਾਉਣ 'ਚ ਕਾਮਯਾਬ ਹੁੰਦੇ ਜਾਂ ਇਹ ਦਿੱਲੀ ਨਹੀਂ ਜਾਂਦੇ, ਫਿਰ ਤੈਅ ਹੈ ਜੀ ਕਿ ਅਕਾਲੀ ਦਲ ਦੀ ਤਕੜੀ ਤੁਲਣਗੇ ਤੇ ਉੱਥੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਸੋ ਕੀ ਵਿਜੇ ਸਾਂਪਲਾ ਹੁਣ ਜਿੱਤ ਲਈ ਲੜਨਗੇ ਜਾਂ ਸੋਮ ਪ੍ਰਕਾਸ਼ ਦਾ ਰਾਹ ਰੋਕਣ ਲਈ ਲੜਨਗੇ, ਇਹ ਵੀ ਚਰਚਾ। ਬਿਲਕੁਲ ਰਾਜਨੀਤੀ ਦੇ ਵਿੱਚ ਬਥੇਰਾ ਕੁਛ ਹੁੰਦਾ ਸ਼ਰਮਾ ਜੀ। ਉਧਰ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ ਵੀ ਬਾਗੀ ਸੁਰਾਂ ਉੱਚੀਆਂ ਹੋ ਗਈਆਂ। ਪਾਰਟੀ ਨੂੰ ਆਏ ਆ ਵੀ ਟਿਕਟਕਾ ਹੋ ਜੇ ਤਾਂ ਚੰਗਾ। ਚੰਡੀਗੜ੍ਹ ਤੋਂ ਲੈ ਕੇ ਸੰਗਰੂਰ ਦੇ ਨਾਲ ਪਟਿਆਲਾ ਤੇ ਜਲੰਧਰ ਦੀ ਆਪਾਂ ਚਰਚਾ ਕੀਤੀ ਹੈ ਇੱਕ ਦੋ ਵਾਰੀ। ਕਿਵੇਂ ਟਿਕੂਗਾ ਇਹ ਸਾਰਾ ਜਿਹੜਾ ਕਾਂਗਰਸ ਦਾ ਕਲੇਸ਼ ਹੈ ਜੀ? ਦੇਖੋ, ਕਾਂਗਰਸ ਨੇ ਪੰਜਾਬ ਦੇ ਵਿੱਚ 13 ਚੋਂ ਅਜੇ 6 ਟਿਕਟਾਂ ਲਾਣੀਆਂ, ਹਾਂਜੀ, ਔਰ ਚੰਡੀਗੜ੍ਹ ਦੀ ਇੱਕੋ ਟਿਕਟ ਹੈ ਉਹ ਲਾਣੀ ਹੈ। ਚਲੋ ਆਪਾਂ 7 ਟਿਕਟਾਂ ਮੰਨ ਲਈਏ, 7 ਚੋਂ 4-5 ਥਾਂ ਤੇ ਬਗਾਵਤੀ ਸੁਰ ਨੇ। ਉਹਨਾਂ ਚੋਂ ਆਪਾਂ ਜਲੰਧਰ ਦਾ ਕਿੰਨੀ ਵਾਰ ਚੌਧਰੀ ਪਰਿਵਾਰ ਦੇ ਹਵਾਲੇ ਨਾਲ ਗੱਲ ਕੀਤੀ ਹੈ, ਬਿਲਕੁਲ। ਉਹ ਟਿਕਟਕਾ ਹੋ ਗਿਆ ਜਾਂ ਅਜੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ, ਇਹ ਕਹਿ ਨਹੀਂ ਸਕਦੇ। ਬਿਲਕੁਲ ਜੀ, ਠੀਕ ਹੈ, ਉਹ ਕੁਝ ਵੀ ਹੋ ਸਕਦਾ। ਪਰ ਉੱਥੇ ਇੱਕ ਵਾਰ ਚਰਨਜੀਤ ਚੰਨੀ ਲਈ ਅਜੇ ਵੀ ਮੁਸ਼ਕਲ ਖੜੀ ਹੈ, ਜਦੋਂ ਤੱਕ ਉਸ ਪਰਿਵਾਰ ਨੂੰ ਜਾਂ ਨਾਲ ਨਹੀਂ ਤੋਰ ਲੈਂਦੇ ਜਾਂ ਉਸ ਪਰਿਵਾਰ ਨੂੰ ਕਿਤੇ ਐਡਜਸਟ ਨਹੀਂ ਕੀਤਾ ਜਾਂਦਾ। ਠੀਕ ਹੈ ਜੀ, ਉਸ ਸਮੇਂ ਤੱਕ ਚੁਣੌਤੀ ਖੜੀ ਹੈ। ਪਰ ਇਸੇ ਤਰ੍ਹਾਂ ਦਾ ਇੱਕ ਪਹਿਲੂ ਬਠਿੰਡਾ 'ਚ ਵੀ ਨਜ਼ਰ ਆਉਂਦਾ, ਜੀਤਵਿੰਦਰ ਸਿੱਧੂ ਨੂੰ ਟਿਕਟ ਦੇਣ ਤੋਂ ਬਾਅਦ ਅਮਰਤਾ ਵੜਿੰਗ ਦੇ ਹਵਾਲੇ ਨਾਲ। ਵੈਸੇ ਸਿੱਧੂ ਮੂਸੇਵਾਲਾ ਪਰਿਵਾਰ ਨਾ ਤਾਂ ਸ਼ਾਮਲ ਸੀ ਕਾਂਗਰਸ 'ਚ, ਇਸ ਲਈ ਉਹ ਸਿੱਧਾ ਤਾਂ ਕੋਈ ਬਗਾਵਤ ਕਰ ਨਹੀਂ ਸਕਦਾ, ਸਿੱਧਾ ਕੋਈ ਅਜਿਹਾ ਸਵਾਲ ਨਹੀਂ ਖੜਾ ਕਰ ਸਕਦਾ। ਪਰ ਉੱਥੇ ਵੀ ਕੁਝ ਹਿਲਜੁਲ ਹੈਗੀ ਹੈ। ਉਹ ਪਰਿਵਾਰ ਵੀ ਇਸ ਮਸਲੇ 'ਚ ਠੱਗਿਆ ਮਹਿਸੂਸ ਕਰਦਾ ਕਿ ਵਾਅਦੇ ਸਾਡੇ ਨਾਲ, ਗੱਲਾਂ ਸਾਡੇ ਨਾਲ, ਤੇ ਕੀਤਾ ਕੀ ਹੈ ਨਾ। ਪਰ ਅਮਰਤਾ ਵੜਿੰਗ ਦੀ ਨਾਰਾਜ਼ਗੀ, ਉਹਨਾਂ ਦੇ ਵਰਕਰਾਂ ਦੀ ਨਾਰਾਜ਼ਗੀ ਦੇਖੀ ਜਾ ਰਹੀ ਹੈ ਜੀ। ਬੇਸ਼ੱਕ ਨਵਰਾਤਰਿਆਂ ਦੇ ਦਿਨ, ਅਸ਼ਟਮੀ ਵਾਲੇ ਦਿਨ ਰਾਜਾ ਵੜਿੰਗ ਹੋਰੀ ਜਵਾਲਾ ਜੀ ਚਿੰਤਪੁਰਨੀ ਲੈ ਕੇ ਜਾਂਦੇ ਨੇ, ਅਮਰਤਾ ਵੜਿੰਗ ਨੂੰ ਮੱਥਾ ਟਿਕਾ ਕੇ ਲਿਆਉਂਦੇ ਨੇ, ਪਰ ਉਹਦੇ ਬਾਵਜੂਦ ਪਤਾ ਲੱਗ ਰਿਹਾ ਕਿ ਉਹਨਾਂ ਦੇ ਅੰਦਰ ਇੱਕ ਰੋਸਾ ਹੈਗਾ ਕਿ ਮੇਰੇ ਨਾਲ ਇਸ ਹਲਕੇ 'ਚ ਧੋਖਾ ਹੋਇਆ। ਪਰ ਉਹ ਉਸ ਨੂੰ ਪਰਿਵਾਰ ਲੈਵਲ ਤੇ ਹੋ ਸਕਦਾ ਰਾਜਾ ਵੜਿੰਗ ਹੈਂਡਲ ਕਰ ਜਾਣ, ਉਹ ਮਾਮਲਾ ਓਡਾ ਵੱਡਾ ਜਨਤਕ ਨਾ ਬਣੇ। ਪਰ ਜਿੱਥੇ ਜਨਤਕ ਬਣਿਆ ਉਹ ਸਿੱਧੇ ਤੌਰ ਤੇ ਪਟਿਆਲਾ, ਸੰਗਰੂਰ ਤੇ ਚੰਡੀਗੜ੍ਹ ਹੈ। ਸੋ 3 ਸੀਟਾਂ ਤਾਂ ਇਹ ਨੇ ਤੇ 2 ਨੇ, ਮਤਲਬ 7 ਚੋਂ 5 ਤੇ ਲਗਭਗ ਬਗਾਵਤ ਹੈ। ਵੈਸੇ ਤਾਂ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਵੀ, ਔਜਲਾ ਦੇ ਸਵਾਗਤ ਦੇ ਵਿੱਚ ਵੀ ਮਤਲਬ ਦੂਜੀਆਂ ਧਿਰਾਂ ਨਹੀਂ ਆਈਆਂ। ਹਾਂਜੀ, ਸੋਨੀ ਧੜਾ ਨਹੀਂ ਆਇਆ, ਸੋਨੀ ਧੜਾ ਵੀ, ਉਹ ਤੋਂ ਬਿਨਾਂ 2-3 ਧੜੇ ਹੋਰ ਨਹੀਂ ਆਏ। ਸੋ ਇਸ ਲਈ ਉਹ ਪਹਿਲੂ ਹੋਰ ਹੈ। ਪਰ ਇੱਕ ਖੁੱਲ੍ਹ ਕੇ ਬਗਾਵਤ ਦਾ ਜੇਕਰ ਪਹਿਲੂ ਦੇਖਣਾ ਤਾਂ ਤੁਸੀਂ ਪਟਿਆਲਾ ਦੇਖ ਸਕਦੇ ਹੋ। ਹਾਂਜੀ, ਪਟਿਆਲਾ ਬਕਾਇਦਾ ਇੱਕ ਗੁਪਤ ਬੈਠਕ 2 ਦਿਨ ਪਹਿਲਾਂ ਹੁੰਦੀ ਆ ਤੇ 20 ਤਰੀਕ ਦਾ ਤੈਅ ਹੁੰਦਾ ਕਿ 20 ਤਰੀਕ ਨੂੰ ਅਸੀਂ ਰਾਜਪੁਰੇ ਹਰਦਿਆਲ ਕੰਬੋਜ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਲਵਾਂਗੇ ਆਰ ਪਾਰ ਦਾ ਕਿ ਪਾਰਟੀ 'ਚ ਰਹਿਣਾ ਹੈ, ਬਾਹਰ ਆਉਣਾ ਹੈ, ਬਗਾਵਤ ਕਰਨੀ ਹੈ, ਮਹਾਰਾਜੇ ਦੇ ਦਰ ਤੇ ਜਾਣਾ ਹੈ, ਜਾਂ ਕੋਈ ਵੱਖਰੀ ਧਿਰ ਖੜੀ ਕਰਨੀ ਹੈ, ਜਾਂ ਚੁੱਪ ਵੱਟਣੀ ਹੈ, ਜੋ ਵੀ ਹੋਣਾ। ਉੱਥੇ ਬਹੁਤ ਵੱਡਾ ਮੁੱਦਾ ਬਣ ਗਿਆ, ਧਰਮਵੀਰ ਗਾਂਧੀ ਲਈ ਵੱਡਾ ਸੰਕਟ ਖੜਾ ਹੋ ਗਿਆ, ਜਦੋਂ ਕਿ ਬ੍ਰਹਮ ਇੰਦਰਾ ਹੋਰਾਂ ਦੇ ਮੁੰਡੇ ਨੇ ਇੱਕ ਸਮਾਗਮ 'ਚ ਬੁਲਾ ਕੇ ਗਾਂਧੀ ਦਾ ਸਾਥ ਦੇਣ ਦਾ ਇਸ਼ਾਰਾ ਕੀਤਾ। ਹਾਂਜੀ, ਪਰ ਬਾਕੀ ਟਕਸਾਲੀ ਕਾਂਗਰਸੀ ਗੁਪਤ ਤਰੀਕੇ ਨਾਲ ਬੈਠਕਾਂ ਕਰਕੇ ਹਰਦਿਆਲ ਕੰਬੋਜ ਹੋਰਾਂ ਨੂੰ ਮੂਹਰੇ ਲਾ ਕੇ ਉਹਨਾਂ ਦੇ ਰਾਹੀਂ ਮੁਹਿੰਮ ਚਲਾ ਰਹੇ ਨੇ। ਸੋ ਇਸ ਲਈ ਇਹ ਤੋਂ ਪਹਿਲਾਂ ਕਿ 20 ਤਰੀਕ ਨੂੰ ਬੈਠਕ ਹੁੰਦੀ, ਰਾਜਾ ਵੜਿੰਗ ਜੀ ਹਰਦਿਆਲ ਕੰਬੋਜ ਦੇ ਘਰੇ ਚਲੇ ਗਏ, ਲਿਆਓ ਭਾਈ ਰੋਟੀ ਰੋਟੀ ਖਾਈ ਆਪਾਂ, ਉਹ ਲੀਡਰ ਨਾਲ ਲੈ ਕੇ, ਤੇ ਉਹ ਕੋਸ਼ਿਸ਼ ਕਰ ਰਿਹਾ ਕਿ ਇਹ ਸਾਰਾ ਮਸਲਾ ਐਂ ਬੈਠ ਕੇ ਹੱਲ ਹੋ ਜਾਵੇ। ਸੋ ਉਹਨਾਂ ਦੇ ਮਨਾਇਆ ਮੰਨਦੇ ਨੇ, 20 ਵਾਲੀ ਬੈਠਕ ਟਾਲਦੇ ਨੇ, ਗਾਂਧੀ ਨਾਲ ਨਜ਼ਰ ਆਉਂਦੇ ਨੇ, ਜਾਂ 20 ਵਾਲੀ ਬੈਠਕ 'ਚ ਕੋਈ ਫੈਸਲਾ ਲੈਂਦੇ ਨੇ, ਦੇਖਣ ਵਾਲੀ ਗੱਲ ਹੋਗੀ। ਸੋ ਫਿਲਹਾਲ ਗਾਂਧੀ ਲਈ ਮੁਸ਼ਕਲ ਤਾਂ ਬਣੀ ਹੋਈ ਹੈ। ਤੇ ਇੱਧਰ ਇਹੀ ਸਥਿਤੀ ਇੱਕ ਵਾਰ ਸੰਗਰੂਰ 'ਚ ਪੈਦਾ ਹੋ ਗਈ ਸੀ ਜਦੋਂ ਦਲਵੀਰ ਗੋਲਡੀ ਨੇ ਝੰਡਾ ਚੱਕ ਲਿਆ। ਹਾਂਜੀ,
ਤੇ ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ਤੇ ਵੀ ਲਾਈਵ ਹੋ ਕੇ ਵੀ ਕਿਹਾ ਹੈ ਨਾ, ਜਾਂ ਉਹਨਾਂ ਨੇ ਸਵਾਗਤ ਵੀ ਕਰਤਾ ਖਹਿਰੇ ਦਾ, ਤੇ ਨਾਲ ਇਹ ਵੀ ਕਹਿਤਾ ਕਿ ਬਾਈ ਜੀ ਪੈਸੇ ਨਾਲ ਚਿਹਰਾ ਵੱਡਾ ਹੁੰਦਾ ਹੈ, ਲੀਡਰ ਵੱਡਾ ਹੁੰਦਾ ਹੈ, ਜਾਂ ਪਾਰਟੀ ਪ੍ਰਤੀ ਵਫਾਦਾਰੀ ਨਾਲ, ਕਿ ਮੈਨੂੰ ਵਫਾਦਾਰੀ ਦਾ ਫਲ ਮਿਲ ਰਿਹਾ। ਸੋ ਇਸ ਗੱਲੋਂ ਨਾਰਾਜ਼ਗੀ ਵੀ ਪ੍ਰਗਟਾਈ ਸੀ ਕਿ ਮੇਰੇ ਨਾਲ ਵਾਅਦਾ ਸੀਗਾ ਕਿ 2022 ਦੇ ਵਿੱਚ ਕੀਤਾ ਕਿ 2024 ਤੈਨੂੰ ਲੋਕ ਸਭਾ ਟਿਕਟ ਦਿਆਂਗੇ, ਮੈਂ ਤਿਆਰੀ ਕਰੀ ਬੈਠਾ ਸੀ, ਤੇ ਆਹ ਬੜੇ ਚਿਹਰੇ ਦੇ ਨਾਂ ਤੇ ਕਹਿੰਦੇ ਜਿਮਨੀ ਚੋਣ ਚ ਭੇਜ ਦੇਣਾ ਸੀ ਨਾ ਬੜਾ ਚਿਹਰਾ। ਸੋ ਇਸ ਪਹਿਲੂ ਤੇ ਦਲਵੀਰ ਗੋਲਡੀ ਦੀ ਨਾਰਾਜ਼ਗੀ ਨੂੰ ਦੇਖਦਿਆਂ ਹੋਇਆ ਖੁਦ ਸੁਖਪਾਲ ਖਹਿਰਾ ਆਪਣੇ ਪ੍ਰਧਾਨ ਰਾਜਾ ਵੜਿੰਗ ਨੂੰ ਨਾਲ ਲੈ ਕੇ ਪਹੁੰਚੇ ਉਹਨਾਂ ਕੋਲ, ਤੇ ਲਗਭਗ ਦਲਵੀਰ ਗੋਲਡੀ ਨੂੰ ਮਨਾਉਣ ਚ ਕਹਿੰਦੇ ਕਾਮਯਾਬ ਹੋ ਗਏ, ਦਮ ਭਰਿਆ ਜਾ ਰਿਹਾ। ਇਸੇ ਤਰ੍ਹਾਂ ਦੀ ਬਗਾਵਤ ਚੰਡੀਗੜ੍ਹ ਆਉਣ ਲਈ ਤਰਲੋ ਮੱਛੀ ਹੋਏ ਪਏ ਸੀਗੇ ਹੈ ਨਾ ਮਨੀਸ਼ ਤਿਵਾੜੀ, ਤੇ ਆਉਂਦਿਆਂ ਨੂੰ ਹੁਣ ਮਿਲ ਰਹੀ ਆ। ਅਸਤੀਫਿਆਂ ਦੀ ਝੜੀ, ਇੱਥੋਂ ਦੇ ਸਥਾਨਕ ਕਾਂਗਰਸ ਦੇ ਪ੍ਰਧਾਨ ਦੇ ਪ੍ਰਤੀ ਲੋਕਾਂ ਦਾ ਰੋਸਾ, ਪਵਨ ਬਾਂਸਲ ਦੇ ਗਰੁੱਪ ਵੱਲੋਂ ਵੱਖਰੀ ਬਗਾਵਤ। ਸੋ ਸਾਰਾ ਸੈਟਲ ਕਰਨ ਨੂੰ ਕਿੰਨਾ ਸਮਾਂ ਲੱਗੂਗਾ ਜੇ ਪਤਾ ਨਹੀਂ, ਉਹ ਸੈਟਲ ਹੋਊਗਾ ਵੀ ਜਾਂ ਨਹੀਂ ਹੋਊਗਾ। ਵੈਸੇ ਸ਼ਹਿਰ ਛੋਟਾ ਹੈ, ਇਸ ਲਈ ਗੱਲ ਫੈਲਦੀ ਵੀ ਬਹੁਤ ਵੱਡੇ ਪੱਧਰ ਤੇ ਹੈ। ਸੋ ਇਸ ਲਈ ਇਹ ਤਾਂ ਐਮਸੀ ਦੀ ਵਰਗੀ ਚੋਣ ਹੁੰਦੀ ਹੈ, ਐਮਪੀ ਦੀ ਚੋਣ ਦਾ ਇੱਥੇ ਹੈ ਨਾ। ਸੋ ਉਸ ਵਰਤਾਰੇ ਦੇ ਵਿੱਚ ਮਤਲਬ ਕਿ ਮਨੀਸ਼ ਤਿਵਾੜੀ ਲਈ ਮੁਸ਼ਕਲ ਬਣੀ ਹੋਈ ਹੈ। ਸੋ ਇਹ ਕਾਂਗਰਸ ਆਪਣੀ ਰਵਾਇਤ ਨਹੀਂ ਬਦਲਦੀ, ਇਹ ਪਾਰਟੀ ਇਸ ਮਾਮਲੇ ਦੇ ਵਿੱਚ ਤਾਂ ਬਾਕਮਾਲ ਹੈ। ਇਹਨਾਂ ਦੀ ਪਹਿਲੇ ਦਿਨ ਤੋਂ ਇਹੀ ਰਵਾਇਤ ਹੈ ਕਿ ਆਪਾਂ ਵਿਰੋਧੀਆਂ ਨਾਲ, ਵਿਰੋਧੀ ਉਮੀਦਵਾਰਾਂ ਨਾਲ ਬਾਅਦ ਚੋਂ ਲੜਨਾ, ਪਹਿਲਾਂ ਆਪਣੇ ਘਰੇ ਹੀ ਮਤਲਬ ਇਹ ਝੱਗੂ ਪਾ ਕੇ ਰੱਖਣਾ। ਸੋ ਇਹ ਕਾਟੋ ਕੋਲੇ ਇਹਨਾਂ ਦਾ ਪਹਿਲੇ ਦਿਨ ਤੋਂ ਇਹੀ ਚੱਲਦਾ ਤੇ ਚੱਲਦਾ ਰਹਿਣਾ, ਇਹ ਚੋਂ ਉੱਠ ਨਹੀਂ ਸਕਦੇ। ਹਰਿਆਣਾ ਚ ਨਿਬੜ ਨਹੀਂ ਰਿਹਾ। ਹਰਿਆਣੇ ਦੇ ਲੋਕ ਪਿਛਲੀਆਂ 2-3 ਚੋਣਾਂ 'ਚ ਇਹਨਾਂ ਨੂੰ ਮਾਨਤਾ ਦੇਣ ਦੇ ਬਾਰੇ ਸੋਚਣ ਲੱਗ ਜਾਂਦੇ ਨੇ, ਤੇ ਪਰ ਇਹ ਆਪਣਾ ਖਲਾਰਾ ਇਹੋ ਜਿਹਾ ਪਾ ਲੈਂਦੇ ਨੇ, ਅਗਲੇ ਕਹਿੰਦੇ ਛੱਡੋ ਯਾਰ, ਇਹ ਤਾਂ ਆਪੇ ਲੜੀ ਜਾਂਦੇ ਨੇ। ਐਕਚੁਅਲੀ ਫਿਰ ਉਹ ਉਧਰ ਖਲਾਰਾ ਪਾ ਕੇ ਬੈਠੇ ਨੇ। ਇਸ ਲਈ ਕਾਂਗਰਸ ਆਪਣੀ ਰਵਾਇਤ ਤੇ ਕਾਇਮ ਹੈ, ਇਹੀ ਇਹਨਾਂ ਦਾ ਨਤੀਜਾ, ਤਾਂ ਹੀ ਇਹ ਖੁੱਡੇ 'ਚ ਬੈਠਦੇ ਨੇ ਫਿਰ ਜਾ ਕੇ। ਜੀ, ਤੇ ਰੌਲਾ ਇਹ ਵੀ ਹੈ ਨਾ, ਹਜੇ ਤਾਂ ਜਿਹੜੇ ਕਹਿੰਦੇ ਆਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਜਾਂ ਹੋਰ ਕੀ ਅਹਿਮ ਟਿਕਟਾਂ, ਰਾਣਾ ਗੁਰਜੀਤ ਨੇ ਇੱਕ ਵਾਰ ਫੇਰ ਕਹਿਤਾ ਕਿ ਮੈਂ ਆਨੰਦਪੁਰ ਸਾਹਿਬ ਤੋਂ ਇੱਛਕ ਹੈ। ਹੁਣ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਮੈਂ ਇਸ ਸੀਟ ਤੋਂ ਪਹਿਲਾਂ ਵੀ ਲੜ ਕੇ ਇਸ ਇਲਾਕੇ ਦੀ ਸੇਵਾ ਕਰਨਾ ਚਾਹੁੰਦਾ ਸੀ, ਮੇਰਾ ਗਹਿਰਾ ਨਾਤਾ ਹੈ। ਮੈਂ ਇੱਥੋਂ ਸੇਵਾ, ਪਰ ਇਹਨਾਂ ਨੇ ਅੰਬਿਕਾ ਸੋਨੀ ਨੂੰ ਦਿੱਤੀ ਟਿਕਟ ਕਹਿੰਦੇ। ਮੈਂ ਫਿਰ ਦੂਜੀ ਵਾਰ ਕਿਹਾ ਕਿ ਮੈਂ ਇੱਥੋਂ ਇੱਛਕ ਹੈ, ਜਦ ਕਹਿੰਦੇ ਮਨੀਸ਼ ਤਿਵਾੜੀ ਨੂੰ ਦਿੱਤੀ, ਤੇ ਹੁਣ ਵੀ ਕਹਿੰਦੇ ਪਤਾ ਨਹੀਂ ਕੀ ਕਰਨਾ ਕੀ ਨਹੀਂ, ਪਰ ਮੈਂ ਇੱਥੋਂ ਇੱਛਕ ਹਾਂ। ਅਜੇ ਵੀ ਰਾਣਾ ਗੁਰਜੀਤ ਨੇ ਦਾਅਵਾ ਠੋਕਿਆ। ਉਹਦੇ ਖੰਡੂਰ ਸਾਹਿਬ ਵਾਲਾ ਕਹਿੰਦੇ ਮੈਂ ਲੜਨਾ ਨਹੀਂ ਨਿਪਾ, ਕਹਿੰਦੇ ਉੱਥੋਂ ਵੀ ਅਜੇ ਇਹਨਾਂ ਨੂੰ ਉਮੀਦਵਾਰ ਖੜਾ ਕਰਨਾ ਔਖਾ ਹੋਇਆ ਪਿਆ, ਅਜੇ ਹੁਸ਼ਿਆਰਪੁਰ ਲੱਭਣਾ ਹਜੇ ਫਿਰੋਜ਼ਪੁਰ। ਸੋ ਇਸ ਲਈ ਅਜੇ 7 ਹਲਕੇ ਪਏ ਆ ਪੰਜਾਬ 'ਚ ਇਹਨਾਂ ਦੇ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਇਸੇ ਤਰ੍ਹਾਂ ਰੋਸੇ ਗਿਲਿਆਂ ਦੀ, ਢੀਂਡਸਾ ਧੜੇ ਨੇ ਕਹਿੰਦੇ ਫੇਰ ਚੱਕ ਲਿਆ ਬਾਗੀ ਝੰਡਾ, ਸੁਖਬੀਰ ਨੇ ਤਰਲਾ ਪਾਇਆ ਉਹਨਾਂ ਦਾ। ਬਿਲਕੁਲ ਜੀ, ਖਾਸੀ ਵੱਡੀ ਗਿਣਤੀ ਦੇ ਵਿੱਚ ਮਤਲਬ ਕਿ ਢੀਂਡਸਾ ਔਰ ਦਾ ਗਰੁੱਪ ਉਹਨਾਂ ਦੇ ਘਰੇ ਇੱਥੇ ਚੰਡੀਗੜ੍ਹ ਇਕੱਠਾ ਹੁੰਦਾ ਹੈ, ਤੇ ਖਾਸ ਕਰਕੇ ਉਹਨਾਂ ਨੂੰ ਬਰਨਾਲਾ ਧੜੇ ਦਾ ਵੀ ਸਮਰਥਨ ਹਾਸਲ ਹੋ ਜਾਂਦਾ। ਤੇ ਉਹ ਢੀਂਡਸਾ ਸਾਹਿਬ ਨੂੰ ਕਹਿੰਦੇ ਆ ਕਿ ਚਲੋ ਜੀ ਚੱਕੋ ਝੰਡਾ, ਆਪਾਂ ਚਲੀਏ ਬਾਹਰ, ਇਹ ਨਹੀਂ ਗੱਲ ਬਣਨੀ, ਇਹ ਤਾਂ ਮਾੜਾ ਹੋਇਆ ਜੀ, ਆਪਾਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜੀ। ਸੋ ਪਰ ਕਹਿੰਦੇ ਢੀਂਡਸਾ ਹੋਰੀ ਕਹਿੰਦੇ ਕਿ ਨਹੀਂ, ਆਪਾਂ ਪਾਰਟੀ ਦੇ ਖਿਲਾਫ ਬਗਾਵਤ ਨਹੀਂ ਕਰਨੀ, ਆਪਣੀ ਲੜਾਈ ਲੀਡਰਸ਼ਿਪ ਨਾਲ ਹੈ, ਆਪਣੇ ਧੋਖੇ ਦੇ ਮਸਲੇ ਤੇ ਆਪਾਂ ਹੁਣ ਪਾਰਟੀ ਦੇ ਖਿਲਾਫ ਨਹੀਂ ਜਾਣਾ, ਕਿਉਂਕਿ ਕਾਫੀ ਸਾਲਾਂ ਬਾਅਦ, 4-5 ਸਾਲਾਂ ਬਾਅਦ ਇੱਕ ਤਰ੍ਹਾਂ ਨਾਲ ਵਾਪਸੀ ਹੋਈ ਹੈ ਨਾ। ਸੋ ਉਸ ਵਰਤਾਰੇ ਨੂੰ ਦੁਬਾਰਾ ਦੁਹਰਾ ਕੇ ਉਹਨਾਂ ਨੂੰ ਪਤਾ ਕਿ ਪਹਿਲਾਂ ਵੀ ਕੀ ਪੱਲੇ ਪਿਆ ਸੀ। ਇਹ ਤਾਂ ਉਹ ਵੀ ਸਮਝਦੇ ਆ ਕਿ ਬਾਹਰ ਤਾਂ ਇੰਨਾ ਵੀ ਮਾਨਤਾਨ ਨਹੀਂ ਮਿਲਦਾ, ਇੱਥੇ ਫਿਰ ਵੀ ਕੁਝ ਸਾਧਨ ਸੰਪੰਨਤਾ ਮਿਲਦੇ ਆ, ਬਿਲਕੁਲ ਹੈ ਨਾ। ਸੋ ਪਰ ਇਹ ਬਿਲਕੁਲ ਵੱਡੀ ਗੱਲ ਹੈ ਕਿ ਕੀ ਸੁਖਵੀਰ ਨੇ ਆਪਣੇ ਦਮ ਤੇ ਵਾਅਦਾ ਕਰ ਲਿਆ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜੋ ਮੈਂ ਕਹੂੰਗਾ ਉਹ ਹੋ ਜਾਊਗਾ, ਪਰ ਉਹ ਆਪਣਾ ਵਾਅਦਾ ਕਾਰਜਕਾਰਨੀ 'ਚ ਆਪਣੀ ਕੋਰ ਕਮੇਟੀ 'ਚ ਪੁਗਾ ਨਹੀਂ ਸਕੇ, ਜਾਂ ਹੁਣ ਸੁਖਬੀਰ ਬਾਦਲ ਦੀ ਪਕੜ ਇੰਨੀ ਢਿੱਲੀ ਪੈਂਦੀ ਜਾ ਰਹੀ ਹੈ ਕਿ ਉਹਨਾਂ ਦੇ ਹੱਥ ਨਹੀਂ ਰਿਹਾ ਫੈਸਲਾ, ਉਹ ਜੇਬਾਂ ਚੋਂ ਕੱਢ ਕੇ ਟਿਕਟਾਂ ਦੇਣ ਵਾਲਾ, ਖਿੱਸਿਆਂ ਚੋਂ ਕੱਢ ਕੇ ਟਿਕਟਾਂ ਦੇਣ ਵਾਲਾ ਵਰਤਾਰਾ ਨਿਬੜ ਲਿਆ ਜੀ। ਸੋ ਇਹਦਾ ਮਤਲਬ ਇਹ ਵੀ ਇੱਕ ਇਸ ਪਹਿਲੂ ਤੇ ਇਸ਼ਾਰਾ ਕਰਦੇ ਆ ਕਿ ਕਹਿੰਦੇ ਕੋਰ ਕਮੇਟੀ ਦੀ ਬੈਠਕ 'ਚ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ ਨੂੰ ਹੀ ਟਿਕਟ ਦੇਣਾ ਚਾਹੁੰਦੇ ਸੀ, ਪਰ ਅਕਾਲੀ ਲੀਡਰਸ਼ਿਪ ਨਹੀਂ ਮੰਨੀ ਤੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਨਹੀਂ ਮੰਨੇ, ਤੇ ਉਹਨਾਂ ਨੂੰ ਲੱਗਿਆ ਕਿ ਇੱਕ ਪਰਮਿੰਦਰ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਨਾਰਾਜ਼ ਕਰਨਾ ਠੀਕ ਹੈ, ਕਿਤੇ 9 ਦੇ 9 ਹਲਕੇ ਨਾਰਾਜ਼ ਹੋ ਗਏ ਜਿਹੜੇ ਸੰਗਰੂਰ ਵਿਧਾਨ ਸਭਾ, ਸੰਗਰੂਰ ਲੋਕ ਸਭਾ ਦੇ ਅਧੀਨ ਆਉਂਦੇ ਨੇ, ਤੇ ਫਿਰ ਜ਼ਿਆਦਾ ਖਲਾਰਾ ਪੈ ਜਾਊਗਾ। ਸੋ ਪਰ ਪਰਮਿੰਦਰ ਢੀਂਡਸਾ ਉਹਨਾਂ ਨੇ ਕੱਲ ਵੱਡਾ ਇਕੱਠ ਕੀਤਾ ਸੀ, ਠੀਕ ਹੈ ਜੀ, ਚੰਡੀਗੜ੍ਹ ਦੇ ਵਿੱਚ ਵੱਡੀ ਮੀਟਿੰਗ ਸੀ ਉਹ, ਮਤਲਬ ਇਹ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਇੱਕ ਕੋਰ ਟੀਮ ਹੋਵੇ, ਪਰ ਉਹ ਟੀਮ ਤੋਂ ਉੱਠ ਕੇ ਇੱਕ ਜਨਤਕ ਸਮਾਗਮ ਬਣ ਜਾਵੇ, ਐ ਇੱਕ 6-6 ਮਤਲਬ ਬੰਦੇ ਬੈਠੇ ਸੀ 3-3 ਸੋਫਿਆਂ ਵਾਲੇ ਤੇ। ਸੋ ਖਾਸਾ ਭਰਮੀ ਬੈਠਕ ਸੀ, ਉਹਦਾ ਫਿਰ ਅਸਰ ਇਹ ਸੀਗਾ ਨਾ ਕਿ ਸ਼ਾਮ ਨੂੰ ਫਿਰ ਸੁਖਬੀਰ ਬਾਦਲ ਵੀ ਗੱਡੀ ਲੈ ਕੇ ਆ ਗਏ ਕਿ ਨਹੀਂ ਢੀਂਡਸਾ ਸਾਹਿਬ ਐ ਨਾ ਕਰੋ, ਕਹਿੰਦੇ ਚੰਗੀਆਂ ਖਰੀਆਂ ਖੁੱਟੀਆਂ ਸੁਣਾਈਆਂ ਗਈਆਂ ਉਹਨਾਂ ਨੂੰ, ਤੇ ਉਹਨਾਂ ਨੇ ਚੁੱਪ ਰਹਿ ਕੇ ਸੁਣਿਆ ਵੀ, ਤੇ ਹੁਣ ਉਹ ਮੰਨਦੇ ਨੇ ਜਾਂ ਨਹੀਂ ਮੰਨਦੇ, ਪਰ ਇਸ਼ਾਰਾ ਢੀਂਡਸਾ ਉਹਨਾਂ ਨੇ ਇੰਨਾ ਜ਼ਰੂਰ ਦਿੱਤਾ ਕਿ ਅਸੀਂ ਪਾਰਟੀ ਖਿਲਾਫ ਕੋਈ ਬਗਾਵਤ ਨਹੀਂ ਅਜੇ ਕਰਾਂਗੇ। ਸੋ ਇਸ ਗੱਲ ਦੇ ਲਈ ਕਹਿੰਦੇ ਪਰਮਿੰਦਰ ਹੋਰੀ ਵੀ ਇਸ ਗੱਲ ਦੇ ਧਾਰਨੀ ਸੀ, ਪਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ, ਇਹ ਹੋ ਸਕਦਾ ਹੈ ਕਿ ਕੋਈ ਆਜ਼ਾਦ ਬੰਦੇ 1-2
ਚੁੱਪ-ਚਾਪ ਖੜੇ ਕਰ ਦਿੱਤੇ ਜਾਣ। ਹੂੰ, ਹੂੰ, ਹੂੰ। ਉਹ ਸੰਗਰੂਰ ਤੋਂ ਹੁੰਦੇ ਆ ਜਾਂ ਬਠਿੰਡਾ ਤੋਂ ਹੁੰਦੇ ਆ, ਦੇਖਣ ਵਾਲੀ ਗੱਲ ਹੈ। ਇਹ ਵੀ ਕਿਹਾ ਜਾਂਦਾ ਨਾ ਕਿ ਇਹਨਾਂ ਦੋਨਾਂ ਧੜਿਆਂ ਨੇ, ਜਿਵੇਂ ਤੁਸੀਂ ਨਾਂ ਲਿਆ ਕਿ ਦੂਜਾ ਧੜਾ ਜਿਹੜਾ ਇੱਕ ਹੋਰ ਪਰਿਵਾਰਦਾਰ ਸੂਬੇਦਾਰ ਬਰਨਾਲਾ ਧੜੇ ਦਾ, ਹਾਂਜੀ, ਇਹਨਾਂ ਆਪਸੀ ਖਿੱਚਤਾਣ ਨੇ ਸੰਗਰੂਰ ਦੇ ਵਿੱਚ ਪਾਰਟੀ ਦਾ ਇਹ ਹਾਲ ਕੀਤਾ ਹੈ। ਇਹ ਵੀ ਕਿਹਾ ਜਾਂਦਾ। ਤੇ ਦੂਜੀ ਗੱਲ ਇਹ ਹੈ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਬਾਹਰ ਜਾ ਕੇ ਵੇਖ ਲਿਆ, ਪੱਲੇ ਕੁਛ ਪਿਆ ਨਹੀਂ ਗਾ। ਆਧਾਰ ਹੁੰਦਾ ਇੱਕ, ਤੁਹਾਡੇ ਨਾਲ ਇੱਕ ਟੈਗ ਲਾਈਨ ਦੇ ਨਾਲ ਲੋਕ ਚੱਲਦੇ ਆ। ਬਹੁਤ ਘੱਟ ਇਹ ਆਗੂ ਹੁੰਦੇ ਆ ਸ਼ਰਮਾ ਜੀ, ਜਿਹੜੇ ਜਿਵੇਂ ਹੁਣ ਮਮਤਾ ਬੈਨਰਜੀ ਆ ਜਾਂ ਅਜੀਤ ਪਵਾਰ ਆ ਜਾਂ ਹਰਿਆਣੇ ਦੇ ਕੁਛ ਆਗੂ ਜਿਹੜੇ ਕਾਂਗਰਸ ਦੇ ਵਿੱਚੋਂ ਨਿਕਲੇ ਤੇ ਕਾਮਯਾਬ ਹੋ ਗਏ। ਪਰ ਇਹਦੇ ਲਈ ਹਾਂਜੀ ਬਿਲਕੁਲ, ਪਰ ਇਹਦੇ ਲਈ ਤਾਂ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ, ਬਹੁਤ ਵੱਡਾ ਕਾਡਰ ਚਾਹੀਦਾ। ਪਰ ਸ਼ਾਇਦ ਉਹਨਾਂ ਕਾਡਰੇ ਅਕਾਲੀ ਦਲ, ਸੰਯੁਕਤ ਵਾਲੇ, ਡੈਮੋਕ੍ਰੈਟਿਕ ਵਾਲੇ ਖੜਾ ਨਹੀਂ ਕਰ ਸਕੇ, ਤੇ ਸ਼ਾਇਦ ਇਸ ਕਰਕੇ ਤਰਜੀਹ ਇਹਨਾਂ ਦੀ ਇਹੀ ਹੈ ਕਿ ਵਿਦਨ ਪਾਰਟੀ ਆਪਣੀ ਗੱਲ ਰੱਖ ਲਈ ਜਾਵੇ ਤੇ ਬਾਕੀ ਗਾਂ ਵੇਖਾਂਗੇ। ਪਰ ਵੈਸੇ ਜਿੱਦੇ ਇਹਨਾਂ ਨੇ ਮਰਜ ਕੀਤੀ ਪਾਰਟੀ, ਉਹਦੇ ਚਰਚਾਵਾਂ ਇਹ ਸਨ ਕਿ ਢੀਂਡਸਾ ਧੜੇ ਨੂੰ ਹਾਂ ਹੋ ਗਈ ਆ ਸੰਗਰੂਰ ਤੋਂ। ਨਹੀਂ, ਢੀਂਡਸਾ ਪਰਿਵਾਰ ਦੇ ਹਵਾਲੇ ਨਾਲ ਤਾਂ ਖਬਰ ਇਹ ਹੈ ਕਿ ਹਾਂਜੀ, ਦਿੱਲੀ ਦੇ ਵਿੱਚ ਬੈਠਕ ਹੋਈ ਸੀ। ਹਾਂਜੀ ਬਿਲਕੁਲ। ਚੰਡੀਗੜ੍ਹ ਸੁਖਬੀਰ ਬਾਦਲ ਹੋਰੀ ਜਦੋਂ ਢੀਂਡਸਾ ਪਰਿਵਾਰ ਨੂੰ ਘਰੋਂ ਲੈਣ ਜਾਂਦੇ ਨੇ, ਉਹ ਤੋਂ ਪਹਿਲਾਂ ਦਿੱਲੀ ਇੱਕ ਸਮਝੌਤਾ ਬੈਠਕ ਹੁੰਦੀ ਹੈ, ਜਿਹਦੇ ਵਿੱਚ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਤੇ ਇਹਨਾਂ ਦੇ ਸੁਖਦੇਵ ਢੀਂਡਸਾ ਦੇ ਇਸ਼ਾਰੇ ਤੇ ਕਹੇ ਤੇ ਇਹਨਾਂ ਦੇ ਇੱਕ ਬੰਦੇ ਨੂੰ ਇੱਕ ਹੋਰ ਲੋਕ ਸਭਾ ਟਿਕਟ, 2 ਟਿਕਟਾਂ ਦੀ ਗੱਲ ਹੈ। ਉਹ ਤੋਂ ਇਲਾਵਾ ਲੋਕ ਸਭਾ ਚੋਣਾਂ ਤੋਂ ਬਾਅਦ ਜਥੇਬੰਦਕ ਢਾਂਚੇ 'ਚ ਫੇਰਬਦਲ ਤੇ 4 ਤੋਂ 5 ਜ਼ਿਲ੍ਹਿਆਂ ਦੇ ਪ੍ਰਧਾਨ ਢੀਂਡਸਾ ਦੇ। ਹਾਂਜੀ ਬਿਲਕੁਲ। ਤੇ ਉਹ ਤੋਂ ਬਿਨਾਂ 6 ਦੇ ਕਰੀਬ ਵਿਧਾਨ ਸਭਾ ਟਿਕਟਾਂ ਅਗਲੀਆਂ 2027 ਦੀਆਂ ਚੋਣਾਂ। ਇਹ ਵਾਅਦਾ ਸੀ ਕਹਿੰਦੇ। ਉਹ ਕਹਿੰਦੇ ਜੇ ਪਹਿਲਾਂ ਹੀ ਵਾਅਦਾ ਨਹੀਂ ਪਗਾਇਆ ਤਾਂ ਬਾਕੀਆਂ ਦੀ ਕੀ ਗਾਰੰਟੀ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।